ਪੰਜਾਬੀ ਰੇਡੀਓ ਯੂਐਸ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਹਰਜੋਤ ਸਿੰਘ ਖਾਲਸਾ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਜਿੰਨੇ ਵੀ ਸਾਡੇ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਆਈਫੋਨ ਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ ਦੇ ਉੱਤੇ ਤੇ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਮਈ ਦੀ 25 ਤਰੀਕ ਆ ਤੇ ਸ਼ਾਮ ਦਾ ਪ੍ਰੋਗਰਾਮ ਜਿਹੜਾ ਆ ਅਪਡੇਟ ਅਮਰੀਕਾ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆ। ਅਤੇ ਅੱਜ ਦੇ ਇਸ ਅਪਡੇਟ ਅਮਰੀਕਾ ਨੂੰ ਪ੍ਰੋਗਰਾਮ ਨੂੰ ਜਿਹੜੇ ਸਪੋਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਸੈਨ ਹੋਜ਼ੇ ਤੋਂ ਅਮਰਜੀਤ ਸਿੰਘ, ਬਲਦੇਵ ਸਿੰਘ ਨਾਗਰਾ, ਅਵਤਾਰ ਸਿੰਘ ਮੰਜਲ, ਮਨਜੀਤ ਸਿੰਘ, ਮੱਖਣ ਸਿੰਘ ਮਾਨ, ਉੱਪਲ ਡਿਜੀਟਲ ਸਟੂਡੀਓ, ਵੀਡੀਓਗ੍ਰਾਫੀ, ਫੋਟੋਗ੍ਰਾਫੀ ਅਤੇ ਫੋਟੋ ਐਡੀਟਿੰਗ, ਰਜਿੰਦਰ ਸਿੰਘ ਚੌਹਾਨ, ਇਹ ਸਾਰੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪੋਂਸਰ ਆ। ਜਿਵੇਂ ਕਿ ਅੱਜ ਸਵੇਰੇ ਆਪਾਂ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕੀਤਾ ਸੀ, ਅੱਜ ਮੈਮੋਰੀਅਲ ਡੇ ਆ, ਸੋ ਉਹਨਾਂ ਸਾਰੇ ਹੀ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਜਿਨ੍ਹਾਂ ਨੇ US ਦੇ ਵਿੱਚ ਆਪਣੀ ਜਿਹੜੀ ਸ਼ਹਾਦਤ ਦਿੱਤੀ ਹੈਗੀ ਆ ਆਪਣੇ ਮੁਲਕ ਦੇ ਲਈ ਲੜਦੇ ਹੋਏ। ਅਤੇ ਅੱਜ ਹੁਣ ਤੁਹਾਡੇ ਨਾਲ ਕੁਛ ਕੁ ਜਿਹੜੀਆਂ ਖਬਰਾਂ ਆ ਉਹ ਸਾਂਝੀਆਂ ਕਰਾਂਗੇ ਕੀ ਕੁਝ USA ਦੇ ਵਿੱਚ ਜਾਣੀ ਕਿ ਆਪਣੇ ਮੁਲਕ ਦੇ ਵਿੱਚ ਵਾਪਰਿਆ ਆ, ਉਹ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਨੀਆਂ ਆ। ਅੱਜ ਮੈਮੋਰੀਅਲ ਡੇ ਦੇ ਉੱਤੇ ਜਿਸ ਤਰ੍ਹਾਂ ਮੈਂ ਸਵੇਰੇ ਵੀ ਦੱਸਿਆ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹ ਵਾਰ ਮੈਮੋਰੀਅਲ ਜਿਹੜਾ ਹੈਗਾ ਆ ਉੱਥੇ ਗਏ ਹੈਗੇ ਆ। ਉੱਥੇ ਜਾ ਕੇ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਉਹਨਾਂ ਦੀ ਜ਼ਿੰਦਗੀ ਤਾਂ ਨਹੀਂ ਵਾਪਸ ਕਰ ਸਕਦੇ, ਨਾ ਹੀ ਕਿਸੇ ਤਰ੍ਹਾਂ ਦੀ ਜਿਹੜੀ ਆ ਪ੍ਰਾਈਸ ਦੇ ਸਕਦੇ ਹੈਗੇ ਆ, ਪਰ ਜਿਹੜਾ ਆ ਘੱਟੋ ਘੱਟ ਆਪਾਂ ਜਿਹੜੇ ਸ਼ਹੀਦ ਆ ਉਹਨਾਂ ਨੂੰ ਯਾਦ ਕਰ ਸਕਦੇ ਹੈਗੇ ਆ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਆਰਲਿੰਗਟਨ ਨੈਸ਼ਨਲ ਸੀਮੈਂਟਰੀ ਜਿਹੜੀ ਹੈਗੀ ਆ ਉੱਥੇ ਗਏ। ਉਹ ਤੋਂ ਬਾਅਦ ਉਹ ਫੋਰਟ ਮੈਕਹੈਨਰੀ ਬਾਲਟੀਮੋਰ ਜਿਹੜੇ ਆ ਉੱਥੇ ਗਏ ਜਿੱਥੇ ਉਹਨਾਂ ਨੇ ਉਹਨਾਂ ਸਾਰੇ ਹੀ ਫੌਜੀਆਂ ਦਾ ਸਨਮਾਨ ਕੀਤਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਜਿਹੜੀ ਆ ਇਸ ਮੁਲਕ ਦੇ ਉੱਤੋਂ ਵਾਰ ਦਿੱਤੀ। ਸੋ ਇਸੇ ਤਰ੍ਹਾਂ ਜਿਹੜੇ ਜੋ ਬਾਈਡਨ ਆ ਉਹ ਵੀ ਜਿਹੜੇ ਉਹਨਾਂ ਨੇ ਵੀ ਫੌਜੀਆਂ ਨੂੰ ਯਾਦ ਕੀਤਾ ਹੈਗਾ ਮੈਮੋਰੀਅਲ ਡੇ 'ਤੇ, ਪਰ ਉਹ ਜਿਹੜਾ ਹੈ ਮਾਸਕ ਪਾ ਕੇ ਗਏ। ਸੋ ਇੱਕ ਵਾਰੀ ਫੇਰ ਜਿਹੜੀ ਆ ਕੰਟਰੋਵਰਸੀ ਬਣੀ ਵੀ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹ ਬਿਨਾਂ ਮਾਸਕ ਤੋਂ ਗਏ, ਜਦਕਿ ਜਿਹੜਾ ਜੋ ਬਾਈਡਨ ਆ ਉਹ ਵਿਦ ਮਾਸਕ ਗਿਆ ਹੈਗਾ। ਸੋ ਅਗਲੀ ਖਬਰ ਵੱਲ ਚੱਲੀਏ ਜਿਹੜੀ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਲੈ ਕੇ ਆ, ਜਦੋਂ ਤੋਂ ਹੀ ਉਹਨਾਂ ਨੇ ਇੱਕ ਜਿਹੜਾ ਕਮੈਂਟ ਕੱਸਿਆ ਸੀ ਖਾਸ ਕਰਕੇ ਕਾਲੇ ਮੂਲ ਦੇ ਲੋਕਾਂ ਦੇ ਉੱਤੇ ਵੀ ਤੁਸੀਂ ਕਾਲੇ ਨਹੀਂ ਆ ਜੇ ਤੁਸੀਂ ਜਿਹੜੇ ਆ ਡੋਨਲਡ ਟਰੰਪ ਨੂੰ ਵੋਟ ਪਾਓਗੇ। ਸੋ ਉਹ ਤੋਂ ਬਾਅਦ ਉਹਨਾਂ ਦਾ ਕਾਫੀ ਵਿਰੋਧ ਵੀ ਹੋਇਆ ਅਤੇ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਮਾਫੀ ਵੀ ਮੰਗ ਲਈ, ਕਹਿੰਦੇ ਵੀ ਨਹੀਂ ਇਹ ਤਾਂ ਮੈਂ ਮਜ਼ਾਕ ਦੇ ਵਿੱਚ ਹੀ ਕਹਿ ਰਿਹਾ ਸੀ, ਪਰ ਉਹ ਜਿਹੜਾ ਇਸ਼ੂ ਆ ਉਹ ਪੂਰੀ ਤਰ੍ਹਾਂ ਜਿਹੜਾ ਗਰਮਾਇਆ ਹੋਇਆ ਹੈਗਾ। ਸੋ ਉਹਨੂੰ ਦੇਖਦੇ ਹੋਏ ਕਹਿੰਦੇ ਵੀ ਹੁਣ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਕਿ ਡੈਮੋਕ੍ਰੈਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਲਈ ਨੋਮੀਨੀ ਵੀ ਹੈਗੇ ਆ, ਉਹਨਾਂ ਦੇ ਉੱਤੇ ਕਾਫੀ ਜਿਹੜਾ ਪ੍ਰੈਸ਼ਰ ਬਣਿਆ ਹੋਇਆ ਆ ਵੀ ਜੇ ਵਾਈਸ ਪ੍ਰੈਜ਼ੀਡੈਂਟ ਦਾ ਕੈਂਡੀਡੇਟ ਉਹਨਾਂ ਨੇ ਪਿਕ ਕਰਨਾ ਆ, ਜੇ ਉਹ ਪ੍ਰੈਜ਼ੀਡੈਂਟ ਕਿਉਂਕਿ ਉਹ ਖੁਦ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲੜ ਰਹੇ ਹੈਗੇ ਆ ਅਤੇ ਉਹਨਾਂ ਨੂੰ ਜਿਹੜਾ ਆ ਕੋਈ ਨਾ ਕੋਈ ਜਿਹੜਾ ਕੈਂਡੀਡੇਟ ਆ ਉਹ ਕਾਲੇ ਮੂਲ ਦਾ ਹੀ ਪਿਕ ਕਰਨਾ ਪਊਗਾ। ਸੋ ਇਹ ਜਿਹੜੇ ਕਾਫੀ ਜਿਹੜੇ ਕਮੈਂਟ ਆ ਰਹੇ ਹੈਗੇ ਆ। ਸੋ ਉਹਦੇ ਸੰਬੰਧ ਦੇ ਵਿੱਚ ਦੋ ਬੀਬੀਆਂ ਦੇ ਨਾਮ ਆ ਰਹੇ ਹੈਗੇ ਆ। ਇੱਕ ਕਮਲਾ ਦੇਵੀ ਹੈਰਿਸ ਜਿਹੜੀ ਕਿ ਸੈਨ ਫਰਾਂਸਿਸਕੋ ਤੋਂ ਹੈਗੇ ਆ, ਕੈਲੀਫੋਰਨੀਆ ਦੇ ਸਟੇਟ ਸੈਨੇਟਰ ਆ। ਇਸੇ ਤਰ੍ਹਾਂ ਸਟੇਸੀ ਅਬਰਾਮਸ ਇਹ ਵੀ ਕਾਫੀ ਉੱਭਰਦੀ ਹੋਈ ਬੀਬੀ ਹੈਗੀ ਆ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ। ਸੋ ਉਹਨਾਂ ਦਾ ਨਾਮ ਵੀ ਜਿਹੜਾ ਕਾਫੀ ਇਹਦੇ ਵਿੱਚ ਆ ਰਿਹਾ ਆ। ਸੋ ਪਿੱਛੇ ਜਿਹੇ ਐਮੀ ਕਲੋਵਿਚਰ ਜਿਹੜੇ ਆ ਉਹਨਾਂ ਦਾ ਨਾਮ ਵੀ ਆਇਆ ਸੀ। ਸੋ ਕਾਫੀ ਜ਼ਿਆਦਾ ਜਿਹੜਾ ਆ ਇਹਦੇ ਵਿੱਚ ਚੇਂਜਸ ਆ ਰਹੀਆਂ ਹੈਗੀਆਂ ਇਸ ਕਮੈਂਟ ਨੂੰ ਲੈ ਕੇ। ਸੋ ਲੱਗਦਾ ਆ ਵੀ ਇਹ ਦੋ ਬੀਬੀਆਂ 'ਚੋਂ ਵੀ ਇੱਕ ਜਾਣਾ ਸ਼ਾਇਦ ਜਿਹੜੇ ਜੋ ਬਾਈਡਨ ਆ ਉਹਨਾਂ ਦਾ ਜਿਹੜਾ ਨਾਲ ਦਾ ਵਾਈਸ ਪ੍ਰੈਜ਼ੀਡੈਂਟ ਦਾ ਕੈਂਡੀਡੇਟ ਹੋ ਸਕਦਾ ਹੈਗਾ ਆ। ਅਗਲੀ ਖਬਰ ਵੱਲ ਚੱਲੀਏ ਜਿਹੜੀ ਖਾਸ ਕਰਕੇ ਚਰਚਜ਼, ਮੌਸਕ ਜਾਂ ਗੁਰੂ ਘਰਾਂ ਨੂੰ ਲੈ ਕੇ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਪਿਛਲੇ ਹਫ਼ਤੇ ਕਿਹਾ ਸੀ ਵੀ ਜੇ ਜਿਹੜੀਆਂ ਸਟੇਟਸ ਹੈਗੀਆਂ ਜਾਂ ਉਹਨਾਂ ਦੇ ਗਵਰਨਰਸ ਨੇ ਆਪਣੀ ਹਰੀ ਝੰਡੀ ਨਾ ਦਿੱਤੀ ਜਿਹੜੀਆਂ ਧਾਰਮਿਕ ਪਲੇਸਿਸ ਆ, ਧਾਰਮਿਕ ਜਗ੍ਹਾ ਆ ਉਹਨਾਂ ਦੀ ਖੋਲ੍ਹਣ ਦੀ, ਅਤੇ ਫਿਰ ਮੈਂ ਜਿਹੜਾ ਆ ਕੋਈ ਨਾ ਕੋਈ ਉਹਨਾਂ ਦੇ ਅਗੇਂਸਟ ਐਕਸ਼ਨ ਲਵਾਂਗਾ। ਹਾਲਾਂਕਿ ਆਪਾਂ ਪਿਛਲੇ ਦਿਨਾਂ 'ਚ ਇਹ ਵੀ ਗੱਲ ਸਾਂਝੀ ਕੀਤੀ ਸੀ ਭਈ ਉਹ ਡਾਇਰੈਕਟਲੀ ਜਿਹੜੇ ਆ ਕਿਸੇ ਤਰ੍ਹਾਂ ਦਾ ਐਕਸ਼ਨ ਨਹੀਂ ਲੈ ਸਕਦੇ, ਪਰ ਉਹ ਜਿਹੜਾ US ਦੇ ਵਿੱਚ ਅਟਾਰਨੀ ਜਨਰਲ ਆ ਬਾਰ
ਉਹਨਾਂ ਨੂੰ ਕਹਿ ਸਕਦੇ ਆ ਵੀ ਸਟੇਟਸ ਦੇ ਅਗੇਂਸਟ ਐਕਸ਼ਨ ਲੈਣ ਦੇ ਲਈ ਵੀ ਜਿਹੜਾ ਫਸਟ ਅਮੈਂਡਮੈਂਟ ਆ ਉਹ ਵਾਇਲੇਟ ਹੋ ਰਿਹਾ ਹੈਗਾ ਆ। ਸੋ ਉਹਨੂੰ ਦੇਖਦੇ ਹੋਏ ਅੱਜ ਸਾਡੇ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਗੈਬਨ ਨਿਊਸਮ ਹੈਗੇ ਆ, ਉਹਨਾਂ ਨੇ ਹਰੀ ਝੰਡੀ ਦੇ ਦਿੱਤੀ ਆ ਵੀ ਜਿਹੜੇ ਵੀ ਚਰਚਸ ਹੈਗੇ ਆ ਜਾਂ ਧਾਰਮਿਕ ਜਗ੍ਹਾ ਹੈਗੀਆਂ, ਗੁਰਦੁਆਰੇ, ਮੰਦਰ, ਕੋਈ ਵੀ ਮਸਜਿਦ ਹੈਗੀਆਂ ਆ, ਉਹ ਸਾਰੇ ਹੀ ਜਿਹੜੇ ਆ ਖੁੱਲ੍ਹ ਸਕਦੇ ਆ। ਪਰ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਰਿਲੀਜੀਅਸ ਸਰਵਿਸਿਜ਼ ਅਤੇ ਜਿਹੜੀਆਂ ਫਿਊਨਰਲ ਸਰਵਿਸਿਜ਼ ਆ, ਸੋ 100 ਬੰਦਾ ਮੈਕਸੀਮਮ ਉਹਨਾਂ ਦੇ ਵਿੱਚ ਹੋ ਸਕਦਾ ਹੈਗਾ ਆ। ਸੋ ਕਹਿੰਦੇ ਵੀ ਜਿਹੜੀ ਵੀ ਬਿਲਡਿੰਗ ਆ ਉਹਦਾ 25% ਜਿਹੜੀ ਕਪੈਸਿਟੀ ਆ ਉਹਦੀ ਹੋਣੀ ਚਾਹੀਦੀ ਆ, ਜਿਹੜੀ ਵੀ ਉਹਨਾਂ ਦੋਨਾਂ 'ਚੋਂ ਘੱਟ ਹੈਗੀ ਆ। ਸੋ ਕੈਲੀਫੋਰਨੀਆ ਦੇ ਵਿੱਚ ਬਿਲਕੁਲ ਆਪਾਂ ਦੇਖਿਆ ਆ, ਪਿਛਲੇ ਦਿਨਾਂ 'ਚ ਅਸੀਂ ਕਾਫੀ ਸ਼ੋਅ ਵੀ ਕੀਤੇ ਸੀ ਰੇਡੀਓ 'ਤੇ ਵੀ ਗੁਰੂ ਘਰ ਕਿਉਂ ਨਹੀਂ ਖੋਲ੍ਹ ਰਹੇ, ਜਦ ਕਿ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਆਪਾਂ ਦੇਖਦੇ ਹੀ ਹਾਂ ਸ਼ਾਮਾਂ ਦੇ ਪ੍ਰੋਗਰਾਮ ਰੇਡੀਓ 'ਤੇ ਆਉਂਦੇ ਆ, ਵੱਖ-ਵੱਖ ਗੁਰੂ ਘਰਾਂ ਤੋਂ ਆਉਂਦੇ ਆ, ਸਾਰੇ ਗੁਰੂ ਘਰ ਖੁੱਲ੍ਹੇ ਆ, ਸੰਗਤ ਆਮ ਜਾਂਦੀ ਆ, ਮੱਥਾ ਟੇਕਦੀ ਆ। ਹਾਂ, ਦੂਰੀ 'ਤੇ ਰਹਿੰਦੀ ਆ, 6-6 ਫੁੱਟ ਦੂਰੀ 'ਤੇ ਰਹਿੰਦੀ ਆ, ਮੱਥਾ ਟੇਕਦੀ, ਬੈਠਦੇ ਆ ਅਤੇ ਪ੍ਰਸ਼ਾਦ ਲੈ ਕੇ ਆ ਜਾਂਦੇ ਆ। ਸੋ ਹੁਣ ਹੋਪਫੁਲੀ ਕੈਲੀਫੋਰਨੀਆ ਦੇ ਜਿਹੜੇ ਗੁਰੂ ਘਰ ਆ ਉਹ ਵੀ ਜਿਹੜਾ ਆ, ਜਦੋਂ ਹੁਣ ਇਹ ਗਵਰਨਰ ਗੈਬਨ ਨਿਊਸਮ ਨੇ ਕਿਹਾ ਆ, ਉਹਨਾਂ ਦੇ ਇਸ ਬਿਆਨ ਤੋਂ ਬਾਅਦ ਜਿਹੜਾ ਗੁਰੂ ਘਰਾਂ ਨੂੰ ਵੀ ਖੋਲ੍ਹ ਦੇਣਗੇ, ਹੋਰ ਜਿਹੜੇ ਚਰਚਸ ਆ ਉਹ ਵੀ ਖੁੱਲ੍ਹਣਗੇ ਅਤੇ ਇਸੇ ਤਰ੍ਹਾਂ ਮਸਜਿਦ ਅਤੇ ਮੰਦਰ ਹੋਰ ਵੀ, ਕਿਉਂਕਿ ਇਹ ਬਹੁਤ ਸਾਰਾ ਜਿਹੜਾ ਪ੍ਰੈਸ਼ਰ ਆ ਕੈਲੀਫੋਰਨੀਆ ਦੇ ਗਵਰਨਰ 'ਤੇ ਪਿਆ ਹੋਇਆ ਸੀ। 1200 ਦੇ ਕਰੀਬ ਕੈਲੀਫੋਰਨੀਆ ਦੇ ਜਿਹੜੇ ਪੈਸਟਰਸ ਹੈਗੇ ਆ, ਉਹਨਾਂ ਨੇ ਪ੍ਰੈਸ਼ਰ ਪਾਇਆ ਹੋਇਆ ਸੀ ਗਵਰਨਰ ਦੇ ਉੱਤੇ ਵੀ ਇਹ ਜਿਹੜੇ ਖੋਲ੍ਹਣੇ ਚਾਹੀਦੇ ਆ। ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀ ਵੀ ਇਹ ਅਸੈਂਸ਼ੀਅਲ ਸਰਵਿਸਿਜ਼ ਹੈਗੀਆਂ, ਕਿਉਂਕਿ ਘਰਾਂ ਦੇ ਵਿੱਚ ਰਹਿ ਕੇ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ 'ਤੇ ਅਸਰ ਹੋ ਰਿਹਾ, ਚਾਹੇ ਉਹ ਮੈਂਟਲ ਹੈਲਥ ਦਾ ਆ ਜਾਂ ਡਿਫਰੈਂਟ ਕੋਈ ਕਿਸੇ ਨੂੰ ਫੈਮਿਲੀ ਇਸ਼ੂਜ਼ ਆ। ਸੋ ਧਾਰਮਿਕ ਸੰਸਥਾਵਾਂ ਜਿਹੜੀਆਂ ਆ ਸਾਨੂੰ ਖੋਲ੍ਹਣੀਆਂ ਚਾਹੀਦੀਆਂ। ਸੋ ਕੈਲੀਫੋਰਨੀਆ ਦੀ ਜਿਹੜੀ ਆ ਇਹ ਮੈਂ ਤੁਹਾਡੇ ਨਾਲ ਖਬਰ ਸਾਂਝੀ ਕਰ ਲਈ ਆ ਵੀ ਗੈਬਨ ਨਿਊਸਮ ਨੇ ਕਹਿ ਦਿੱਤਾ ਵੀ ਚਰਚਸ, ਗੁਰਦੁਆਰੇ, ਮੰਦਰ, ਮਸਜਿਦ, ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਆ ਉਹ ਖੁੱਲ੍ਹ ਸਕਦੀਆਂ ਆ। 100 ਬੰਦਾ ਜਿਹੜਾ ਆ, 100 ਜਣਾ ਉਹਦੇ ਵਿੱਚ ਮੈਕਸੀਮਮ ਹੋ ਸਕਦਾ ਆ, ਜਾਂ ਜਿਹੜੀ ਬਿਲਡਿੰਗ ਦੀ ਕਪੈਸਿਟੀ ਆ ਉਹਦਾ 25%, 100 ਤੋਂ ਵੱਧ ਨਹੀਂ ਹੋ ਸਕਦਾ। ਸੋ ਫਿਊਨਰਲ 'ਤੇ ਵੀ, ਗੁਰੂ ਘਰਾਂ 'ਚ ਵੀ 100 ਬੰਦਾ ਜਿਹੜਾ ਇਕੱਠਾ ਹੋ ਸਕਦਾ ਹੈਗਾ ਆ। ਸੋ ਇਸੇ ਤਰ੍ਹਾਂ ਜਿਹੜੇ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਸੈਕਟਰੀ ਆਜ਼ਰ ਆ, ਉਹਨਾਂ ਨੇ ਵੀ ਇਹ ਕਿਹਾ ਆ ਵੀ ਜਿਹੜੇ ਸਮਰ ਕੈਂਪ ਆ ਜਾਂ ਸਕੂਲ ਆ, ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਖੋਲ੍ਹਿਆ ਜਾ ਸਕਦਾ ਹੈ, ਉਹਦੇ ਉੱਤੇ ਵੀ ਉਹ ਜਿਹੜਾ ਵਰਕਆਊਟ ਕਰ ਰਹੇ ਹੈਗੇ ਆ। ਇਸੇ ਤਰ੍ਹਾਂ ਜੇ ਇਕੋਨਮੀ ਨੂੰ ਲੈ ਕੇ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕਰੀਏ, ਇਕੋਨਮੀ ਜਿਹੜੀ ਆ ਸਾਰੇ ਦੁਨੀਆ ਦੇ ਵਿੱਚ ਕਾਫੀ ਜਿਹੜੀ ਬੈਡ ਚੱਲ ਰਹੀ ਹੈਗੀ ਆ, ਅਤੇ US ਦੀ ਗਵਰਨਮੈਂਟ ਨੇ ਵੀ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ ਤਰ੍ਹਾਂ ਦੀਆਂ ਸਹਾਇਤਾ ਦਿੱਤੀਆਂ ਆ, ਚਾਹੇ ਉਹ ਸਮਾਲ ਬਿਜ਼ਨਸ ਆ, ਚਾਹੇ ਉਹ ਬਿਗ ਬਿਜ਼ਨਸਿਸ ਹੈਗਾ। ਆਪਾਂ ਦੇਖੇ ਆ ਵੀ ਛੋਟੇ ਬਿਜ਼ਨਸਿਸ ਵੀ ਕਈਆਂ ਨੂੰ 1.5 ਲੱਖ ਦੇ ਲੋਨ ਮਿਲ ਗਏ ਆ। ਸੋ ਇਸੇ ਤਰ੍ਹਾਂ ਟਰੈਵਲ ਇੰਡਸਟਰੀ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਜਿਹੜੀ ਹਿੱਟ ਹੋਈ ਹੈਗੀ ਆ ਪੂਰੀ ਦੁਨੀਆ ਦੇ ਵਿੱਚ, ਇਕੱਲੇ USA ਦੇ ਵਿੱਚ ਨਹੀਂ, ਪੂਰੀ ਦੁਨੀਆ ਦੇ ਵਿੱਚ। ਸੋ ਅੱਜ ਜਿਹੜੀ ਜਰਮਨ ਦੀ ਸਰਕਾਰ ਨੇ ਜਿਹੜਾ ਆ ਉਹ ਲੁਫਤਾਂਜ਼ਾ ਏਅਰਲਾਈਨ, ਜਿਹੜੀ ਜਰਮਨ ਦੀ ਬਹੁਤ ਵੱਡੀ ਏਅਰਲਾਈਨ ਆ, ਉਹਨਾਂ ਦਾ ਜਿਹੜਾ ਫਾਈਨੈਂਸ਼ੀਅਲ ਪੋਜੀਸ਼ਨ ਬੜੀ ਬੁਰੀ ਬਣੀ ਹੋਈ ਸੀ। ਸੋ ਉਹਨੂੰ ਦੇਖਦੇ ਹੋਏ ਜਰਮਨ ਦੀ ਸਰਕਾਰ ਨੇ $10 ਬਿਲੀਅਨ ਦਾ ਵੇਲ ਆਊਟ ਜਿਹੜਾ ਲੁਫਤਾਂਜ਼ਾ ਏਅਰਲਾਈਨ ਦਾ ਕੀਤਾ ਹੈਗਾ ਆ, ਅਤੇ ਨਾਲ ਇਹ ਵੀ ਕਿਹਾ ਵੀ ਅਸੀਂ 20% ਜਿਹੜਾ ਸਟੇਕ ਆ, 20% ਉਹਦੇ ਵਿੱਚ ਹਿੱਸਾ ਜਰਮਨ ਦੀ ਸਰਕਾਰ ਰੱਖੇਗੀ। ਸੋ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜੇ ਜਿੰਨੇ ਵੀ ਬਿਜ਼ਨਸਿਸ ਆ ਉਹਨਾਂ ਨੂੰ ਅਪ ਕਰਨ ਦੇ ਲਈ ਜਿਹੜੀਆਂ ਆ ਵੱਖ-ਵੱਖ ਸਰਕਾਰਾਂ ਵੱਲੋਂ ਕੋਸ਼ਿਸ਼ਾਂ ਜਾਰੀ ਹੋ ਰਹੀਆਂ ਹੈਗੀਆਂ ਆ। ਅਗਲੀ ਖਬਰ ਵੱਲ ਚੱਲੀਏ, ਜਿਹੜੀ UK ਤੋਂ ਆ ਰਹੀ ਆ। UK ਦੇ ਵਿੱਚ ਜਿਹੜੇ ਬੋਰਿਸ ਜੌਨਸਨ ਆ, ਉਹਨਾਂ ਜਿਹੜੇ ਉੱਥੇ ਦੇ ਪ੍ਰਾਈਮ ਮਿਨਿਸਟਰ ਆ, ਉਹਨਾਂ ਦੇ ਉੱਤੇ ਕਾਫੀ ਜਿਹੜਾ ਆ ਪ੍ਰੈਸ਼ਰ ਪੈ ਰਿਹਾ, ਕਿਉਂਕਿ ਜਦੋਂ ਲੋਕਡਾਊਨ ਸੀ ਅਤੇ ਉਹਨਾਂ ਦਾ ਇੱਕ ਜਿਹੜਾ ਮਿਨਿਸਟਰ ਆ ਉਹ ਕਹਿੰਦੇ ਵੀ 200-250 ਮੀਲ ਜਿਹੜਾ ਚਲੇ ਗਿਆ ਲੋਕਡਾਊਨ ਦੇ ਵਿੱਚ, ਅਤੇ ਉਹਨੂੰ ਦੇਖਦੇ ਹੋਏ ਸੋ ਉਹਦੇ ਉੱਤੇ ਜਿਹੜਾ ਕਾਫੀ ਪ੍ਰੈਸ਼ਰ ਪੈ ਰਿਹਾ ਵੀ ਉਸ ਨੂੰ ਜਿਹੜਾ ਰਿਜ਼ਾਈਨ ਕਰਨਾ ਚਾਹੀਦਾ ਆ। ਉਸ ਨੇ ਲੋਕਡਾਊਨ ਨੂੰ ਵਾਇਲੇਟ ਕੀਤਾ ਆ, ਪਰ ਜਿਹੜੇ ਬੋਰਿਸ ਜੌਨਸਨ ਆ ਉਹ ਜਿਹੜਾ ਉਹਨਾਂ ਦਾ ਸਾਥ ਲੈ ਰਹੇ ਆ। ਪਰ ਇੱਕ ਵੱਡਾ ਇਸ਼ੂ ਜਿਹੜਾ ਉੱਥੇ ਇਸ ਟਾਈਮ ਬਣਿਆ ਹੋਇਆ ਹੈਗਾ ਆ। ਅਤੇ ਅਗਲੀ ਖਬਰ ਜਿਹੜੀ ਨਿਊਯਾਰਕ ਤੋਂ ਆ ਰਹੀ ਆ, ਨਿਊਯਾਰਕ ਦੇ ਗਵਰਨਰ ਜਿਹੜੇ ਐਂਡਰਿਊ ਕੁਓਮੋ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿੰਨੇ ਵੀ ਜਿਹੜੇ ਐਮਪਲਾਈਜ਼ ਹੈਗੇ ਆ, ਪਬਲਿਕ ਐਮਪਲਾਈਜ਼, ਜਿਨ੍ਹਾਂ ਦੀ ਕਰੋਨਾ ਵਾਇਰਸ COVID-19 ਦੇ
ਸਮੇਂ ਕੰਮ ਕਰਦਿਆਂ ਦੀ, ਸੇਵਾਵਾਂ ਦਿੰਦਿਆਂ ਦੀ ਜਿਹੜੀ ਮੌਤ ਹੋਈ ਆ ਔਨ ਡਿਊਟੀ ਦੇ ਉੱਤੇ, ਉਹਨਾਂ ਨੂੰ ਜਿਹੜੇ ਡੈਥ ਬੈਨੀਫਿਟਸ ਸੇਮ ਮਿਲਣਗੇ ਜਦੋਂ ਕਿਸੇ ਵੀ ਜਿਹੜਾ ਪਬਲਿਕ ਸਰਵੈਂਟ ਆ ਜਿਹਦੀ ਜੌਬ ਕਰਦੇ ਦੇ ਦੌਰਾਨ ਮੌਤ ਹੁੰਦੀ ਹੈਗੀ ਆ। ਸੋ ਇਹ ਜਿਹੜੇ ਕੂਮੋ ਆ ਉਹਨਾਂ ਨੇ ਇਹ ਕਿਹਾ, ਕਿਉਂਕਿ ਸਰੋਤਿਆਂ ਨੂੰ ਪਤਾ ਹੀ ਆ ਵੀ ਨਿਊਯਾਰਕ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਮੌਤਾਂ ਆ ਕਰੋਨਾ ਵਾਇਰਸ ਦੇ ਨਾਲ USA ਦੇ ਵਿੱਚ ਜੇ ਸਟੇਟ ਵਾਈਜ਼ ਦੇਖਿਆ ਜਾਵੇ ਤਾਂ ਨਿਊਯਾਰਕ ਦੇ ਵਿੱਚ ਹੋਈਆਂ, ਅਤੇ ਉਸ ਤੋਂ ਬਾਅਦ ਨਿਊਯਾਰਕ ਸਿਟੀ ਦੇ ਵਿੱਚ, ਨਿਊਯਾਰਕ ਸਿਟੀ ਵੀ ਜਿਹੜੀ ਨਿਊਯਾਰਕ ਸਟੇਟ ਦੇ ਵਿੱਚ ਹੀ ਆ। ਸੋ ਨਰਸਿੰਗ ਹੋਮ ਦੇ ਵਿੱਚ ਬਹੁਤ ਸਾਰੇ ਜਿਹੜੇ EMPLOYEE ਸੀ ਉਹਨਾਂ ਦੀਆਂ ਵੀ ਮੌਤਾਂ ਹੋਈਆਂ ਜਿਹੜੇ ਕੰਮ ਕਰਦੇ ਸੀ। ਸੋ ਇਹ ਉੱਥੋਂ ਖਬਰ ਆ ਰਹੀ ਹੈ। ਇਸੇ ਤਰ੍ਹਾਂ ਇੱਕ ਹੋਰ ਵੀ ਨਿਊਜ਼ ਆ ਰਹੀ ਆ ਵੀ ਕਹਿੰਦੇ ਗਵਰਨਰ ਜਿਹੜੇ ਕਿਊਮੋ ਆ ਉਹਨਾਂ ਨੇ ਹੁਣ ਜਿਹੜੀ ਹਾਈਡਰੋਕਲੋਰੋਕੁਈਨ ਜਿਹੜੀ ਹੈਗੀ ਆ, ਜਿਹੜੀ ਪਿੱਛੇ ਜਿਹੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਹਿੰਦੇ ਸੀ, ਜਿਹਨੂੰ ਪੰਜਾਬੀ 'ਚ ਆਪਾਂ ਕਨੈਣ ਕਹਿ ਦਿੰਦੇ ਆ, ਵੀ ਮੈਂ ਕਈ ਦਿਨ ਖਾਂਦਾ ਰਿਹਾ ਹਾਂ, ਅਤੇ ਉਹਨੂੰ ਹੁਣ ਓਕੇ ਕਰ ਦਿੱਤਾ ਹੈਗਾ ਐਂਡਰਿਊ ਕੁਓਮੋ ਨੇ। ਆਪਣੇ ਡਾਕਟਰਸ ਜਿਹੜੇ ਆ ਉਹ ਕਹਿੰਦੇ ਵੀ ਆਪਣੇ ਆਪਣੇ ਹਿਸਾਬ ਦੇ ਨਾਲ ਜਿਹੜੀ ਆ ਉਸ ਨੂੰ ਪ੍ਰਿਸਕ੍ਰਾਈਬ ਕਰ ਸਕਦੇ ਹੈਗੇ ਆ ਨਿਊਯਾਰਕ ਦੇ ਵਿੱਚ। ਅਗਲੀ ਖਬਰ ਵੱਲ ਚੱਲੀਏ ਜਿਹੜੀ ਨਾਰਥ ਕੈਰੋਲੀਨਾ ਤੋਂ ਆ ਰਹੀ ਆ। ਨਾਰਥ ਕੈਰੋਲੀਨਾ ਦੇ ਵਿੱਚ ਰਿਪਬਲਿਕਨ ਕਨਵੈਨਸ਼ਨ ਹੋਣੀ ਹੈਗੀ ਆ। ਸਾਰਿਆਂ ਨੂੰ ਪਤਾ ਆ ਵੀ ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀ ਹੈਗੀ ਆ। ਸੋ ਜਿਹੜੀਆਂ ਦੋਨੋਂ ਪਾਰਟੀਆਂ ਉਹਨਾਂ ਦੀ ਕਨਵੈਨਸ਼ਨ ਵੱਖ-ਵੱਖ ਸਟੇਟਾਂ 'ਚ ਹੁੰਦੀ ਹੈਗੀ ਆ। ਸੋ ਰਿਪਬਲਿਕਨ ਪਾਰਟੀ ਨੇ ਜਿਹੜਾ ਪਿਛਲੇ ਸਮੇਂ ਡਿਸਾਈਡ ਕੀਤਾ ਸੀ ਵੀ ਅਸੀਂ ਜਿਹੜੀ ਆ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਆ ਉਹ ਨਾਰਥ ਕੈਰੋਲੀਨਾ ਦੇ ਵਿੱਚ ਕਰਾਂਗੇ। ਸੋ ਪਰ ਨਾਰਥ ਕੈਰੋਲੀਨਾ ਦੇ ਵਿੱਚ ਇਸ ਟਾਈਮ ਦੇ ਉੱਤੇ ਡੈਮੋਕ੍ਰੇਟਿਕ ਗਵਰਨਰ ਆ ਜਿਨ੍ਹਾਂ ਦਾ ਨਾਂ ਰੋਏ ਕੂਪਰ ਹੈਗਾ ਆ। ਉਹਨਾਂ ਦਾ ਕਹਿੰਦੇ ਮੂਡ ਹਜੇ ਤੱਕ ਵੀ ਸ਼ਟ ਡਾਊਨ ਵਾਲਾ ਹੈਗਾ ਆ, ਅਤੇ ਉਹਨੂੰ ਦੇਖਦੇ ਹੋਏ ਕਹਿੰਦੇ ਭਈ ਹੋ ਸਕਦਾ ਵੀ ਉਹ ਜ਼ਿਆਦਾ ਲੋਕਾਂ ਨੂੰ ਇਕੱਠੇ ਨਾ ਹੋਣ ਦੇਣ। ਸੋ ਇਸ ਸੰਬੰਧ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਕਿਹਾ ਵੀ ਜੇ ਗਵਰਨਰ ਨੇ ਇਸ ਤਰ੍ਹਾਂ ਕੀਤਾ ਅਤੇ ਅਸੀਂ ਜਿਹੜੀ ਰਿਪਬਲਿਕਨ ਕਨਵੈਨਸ਼ਨ ਹੋਣੀ ਆ ਉਸ ਨੂੰ ਨਾਰਥ ਕੈਰੋਲੀਨਾ ਤੋਂ ਮੂਵ ਕਰ ਲਵਾਂਗੇ। ਸਰੋਤਿਆਂ ਨੂੰ ਪਤਾ ਹੀ ਆ ਵੀ USA ਜਿਹੜਾ ਆ ਇਸ ਵੇਲੇ ਬੁਰੀ ਤਰ੍ਹਾਂ ਪੋਜੀਸ਼ਨ ਦੇ ਵਿੱਚ ਹੈਗਾ, ਚਾਹੇ ਉਹ ਅਨਪਲਾਈਮੈਂਟ ਨੂੰ ਲੈ ਕੇ ਆ, 38 ਮਿਲੀਅਨ ਲੋਕ ਅਨਪਲਾਈਡ ਹੈਗੇ ਆ, ਚਾਹੇ ਉਹ ਮੌਤਾਂ ਨੂੰ ਲੈ ਕੇ ਆ। USA ਦੇ ਵਿੱਚ ਲਗਭਗ 1 ਲੱਖ ਦੇ ਕਰੀਬ ਕਰੋਨਾ ਵਾਇਰਸ ਦੇ ਨਾਲ ਲੋਕਾਂ ਦੀ ਮੌਤ ਹੋ ਚੁੱਕੀ ਆ, ਜੋ ਕਿ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੈਗੀ ਆ ਜੇ ਮੁਲਕ ਵਾਈਜ਼ ਦੇਖਿਆ ਜਾਏ। ਸੋ ਕਾਫੀ ਜਿਹੜੀ ਆ ਬੁਰੀ ਪੋਜੀਸ਼ਨ ਬਣੀ ਹੋਈ ਆ, ਅਤੇ ਉੱਧਰੋਂ ਜਿਹੜਾ ਪੋਲੀਟੀਕਲੀ ਜਿਹੜਾ ਦੋਨੋਂ ਪਾਰਟੀਆਂ ਦਾ ਸਟੈਂਡ ਬੜਾ ਵੱਖ-ਵੱਖ ਹੈਗਾ। ਇਲੈਕਸ਼ਨ ਦਾ ਸਮਾਂ ਆ, ਸੋ ਹਰ ਕੋਈ ਜਿਹੜਾ ਆ ਇੱਕ ਦੂਜੇ ਨੂੰ ਠਿੱਬੀ ਲਾਉਣ ਨੂੰ ਫਿਰਦਾ ਹੈਗਾ ਵੀ ਕਿਸ ਤਰ੍ਹਾਂ ਜਿਹੜੀ ਆ ਆਪਾਂ ਇਲੈਕਸ਼ਨ ਜਿੱਤ ਜਾਈਏ। ਸੋ ਇਸੇ ਕਰਕੇ ਜਿਹੜਾ ਆ ਹੁਣ ਹਰ ਕੋਈ ਆਪਣਾ ਆਪਣਾ ਵਿਊ ਪੁਆਇੰਟ ਦੇ ਰਿਹਾ ਓਪਨ ਕਰਨ ਦੇ ਲਈ ਵੀ। ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕਹਿ ਰਿਹਾ ਵੀ ਸਾਨੂੰ ਓਪਨ ਕਰਨਾ ਪੈਣਾ ਛੇਤੀ, ਨਹੀਂ ਤਾਂ ਲੋਕਾਂ ਨੂੰ ਜਿਹੜੀਆਂ ਪ੍ਰੋਬਲਮਸ ਆਊਗੀਆਂ, ਚਾਹੇ ਉਹ ਹੈਲਥ ਇਸ਼ੂਜ਼ ਆ, ਚਾਹੇ ਉਹ ਅਨਪਲਾਈਮੈਂਟ ਨੂੰ ਲੈ ਕੇ ਆ, ਮੈਂਟਲ ਹੈਲਥ ਨੂੰ ਲੈ ਕੇ ਆ। ਅਤੇ ਦੂਸਰੇ ਪਾਸੇ ਜਿਹੜੇ ਡੈਮੋਕ੍ਰੇਟਸ ਆ ਉਹ ਇਹ ਵੀ ਕਹਿ ਰਹੇ ਆ ਵੀ ਜੇ ਇੰਨੀ ਜਲਦੀ ਖੋਲ੍ਹ ਦਿੱਤਾ ਅਤੇ ਸੈਕਿੰਡ ਕਰੋਨਾ ਵਾਇਰਸ ਦੀ ਵੇਵ ਆ ਸਕਦੀ ਆ, ਜਿਹਦੇ ਨਾਲ ਲੋਕ ਫਿਰ ਵੱਡੀ ਗਿਣਤੀ 'ਚ ਬਿਮਾਰ ਹੋ ਸਕਦੇ ਆ। ਹਰ ਕੋਈ ਜਿਹੜਾ ਆ ਆਪਣਾ ਆਪਣਾ ਵਿਊ ਪੁਆਇੰਟ ਦੇ ਰਿਹਾ ਹੈਗਾ, ਪਰ ਜਿਹੜਾ CDC ਆ ਜਾਂ WHO ਆ ਉਹ ਵੀ ਜਿਹੜੀ ਵਾਰਨਿੰਗ ਦੇ ਰਹੇ ਹੈਗੇ ਆ ਵੀ ਜਿਹੜੀ ਕਰੋਨਾ ਵਾਇਰਸ ਸੈਕਿੰਡ ਵੇਵ ਵੀ ਆ ਸਕਦੀ ਆ। ਸੋ ਜਿੱਥੇ ਜਿੱਥੇ ਵੀ ਬਿਜ਼ਨੈਸਿਸ ਖੁੱਲ੍ਹ ਰਹੇ ਆ, ਆਪਾਂ ਤਾਂ ਹਮੇਸ਼ਾ ਹੀ ਪਿਛਲੇ 2 ਮਹੀਨਿਆਂ ਤੋਂ ਹੀ ਜਿਹੜੀ ਬੇਨਤੀ ਕਰਦੇ ਆਏ ਆ ਆਪਣੇ ਜਿੰਨੇ ਵੀ ਪੰਜਾਬੀ ਭੈਣ ਭਰਾ ਆ ਵੀ ਭਾਈ ਜਦੋਂ ਵੀ ਤੁਸੀਂ ਕਿਤੇ ਬਾਹਰ ਜਾਣਾ ਆ, ਕੰਮ 'ਤੇ ਜਾਣਾ ਆ, ਸੋਸ਼ਲ ਡਿਸਟੈਂਸ ਬਣਾ ਕੇ ਰੱਖੋ, ਜਿਹੜਾ ਮਾਸਕ ਆ ਉਸ ਨੂੰ ਪਾ ਕੇ ਰੱਖੋ, ਅਤੇ ਆਪਣਾ ਆਪਣਾ ਜਿਹੜੇ ਵੀ ਧਰਮ ਨੂੰ ਮੰਨਦੇ, ਗੁਰੂ ਮਹਾਰਾਜ ਦਾ ਜੋ ਵੀ ਜਿਹੜੇ ਧਰਮ 'ਚ ਯਕੀਨ ਆ ਉਹਨੂੰ ਯਕੀਨ ਰੱਖੋ, ਅਤੇ ਜਿਹੜਾ ਵਾਹਿਗੁਰੂ ਆ ਤੁਹਾਡਾ ਸਹਾਈ ਹੋਊਗਾ। ਪਰ ਆਪਾਂ ਨੂੰ ਕੇਅਰਫੁਲ ਜਿਹੜਾ ਜ਼ਰੂਰ ਹੋਣਾ ਪੈਣਾ ਆ। ਅਗਲੀ ਖਬਰ ਜਿਹੜੀ ਆ ਬ੍ਰਾਜ਼ੀਲ ਤੋਂ ਆ ਰਹੀ ਆ। ਬ੍ਰਾਜ਼ੀਲ ਕਹਿੰਦੇ ਭਈ ਅਮਰੀਕਾ ਤੋਂ ਬਾਅਦ ਜਿਹੜਾ ਦੂਜਾ ਮੁਲਕ ਬਣ ਰਿਹਾ ਹੈਗਾ ਆ ਜਿਹਦੇ ਵਿੱਚ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਆ। ਸੋ ਹੁਣ ਅੱਜ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਬ੍ਰਾਜ਼ੀਲ ਨੂੰ ਲੈ ਕੇ ਵੀ ਇਹ ਬਿਆਨ ਦੇ ਦਿੱਤਾ ਵੀ ਬ੍ਰਾਜ਼ੀਲ ਤੋਂ ਕਿਸੇ ਤਰ੍ਹਾਂ ਦਾ ਵੀ ਜਿਹੜੀ ਕੋਈ ਫਲਾਈਟ ਜਾਂ ਟੂਰਿਸਟ ਆਉਂਦੇ ਆ ਉਹਨਾਂ ਨੂੰ ਅਸੀਂ USA ਦੇ ਵਿੱਚ ਐਂਟਰ ਨਹੀਂ ਹੋਣ ਦੇਵਾਂਗੇ। ਸੋ ਬ੍ਰਾਜ਼ੀਲ ਤੋਂ ਜਿਹੜੇ ਵੀ ਕੋਈ ਵਾਪਸ USA 'ਚ ਆਊਗੇ ਉਹ ਜੇ US ਸਿਟੀਜ਼ਨ ਹੋਊਗੇ ਫਿਰ ਉਹਨਾਂ ਨੂੰ ਐਂਟਰ ਹੋਣ ਦਿੱਤਾ ਜਾਊਗਾ, ਨਹੀਂ ਤਾਂ ਜੇ ਕੋਈ ਗ੍ਰੀਨ ਕਾਰਡ ਹੋਲਡਰ ਆ ਜਾਂ ਹੋਰ ਕਿਸੇ ਤਰ੍ਹਾਂ ਦੇ ਵੀ ਆ ਉਹਨਾਂ ਨੂੰ ਜਿਹੜਾ ਆ ਐਂਟਰ ਨਹੀਂ ਹੋਣ ਦਿੱਤਾ ਜਾਊਗਾ। ਸੋ ਇਹ ਜਿਹੜੀ ਖਬਰ ਆ ਇਹ ਬ੍ਰਾਜ਼ੀਲ ਤੋਂ ਆ ਰਹੀ ਹੈਗੀ ਆ।
ਬਾਕੀ ਜਿਹੜੀ ਇੱਕ ਇਮੀਗ੍ਰੇਸ਼ਨ ਨੂੰ ਲੈ ਕੇ ਖਬਰ ਸਾਂਝੀ ਕਰਨੀ ਆ। ਇਮੀਗ੍ਰੇਸ਼ਨ ਕਹਿੰਦੇ ਪਈ ਇੱਕ ਇਲੀਗਲ ਇਮੀਗ੍ਰੈਂਟ ਜਿਹੜਾ ਆ ਉਹਦੀ ਕਰੋਨਾ ਵਾਇਰਸ ਕਰਕੇ ਮੌਤ ਹੋ ਗਈ ਆ। ਉਸ ਨੂੰ ਜਿਹੜਾ ਆ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ। ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਵੱਖ-ਵੱਖ ਜੇਲ੍ਹਾਂ 'ਚੋਂ ਕੈਦੀ ਛੱਡੇ ਗਏ ਆ। ਇਸੇ ਤਰ੍ਹਾਂ ਜਿਹੜੇ ਅਨਡਾਕੂਮੈਂਟਡ ਲੋਕ ਹੈਗੇ ਆ ਉਹਨਾਂ ਨੂੰ ਵੀ ਕਈ ਜੇਲ੍ਹਾਂ 'ਚ ਰੱਖਿਆ ਗਿਆ ਸੀ, ਕਈਆਂ ਨੂੰ ਜਿਹੜਾ ਛੱਡ ਵੀ ਦਿੱਤਾ ਗਿਆ ਸੀ ਇਸੇ ਕਰੋਨਾ ਵਾਇਰਸ ਦੇ ਡਰ ਨੂੰ ਲੈ ਕੇ। ਬਹੁਤ ਸਾਰੇ ਡਿਪੋਰਟ ਵੀ ਕੀਤੇ ਗਏ ਆ। ਆਪਾਂ ਸਾਂਝੀ ਕੀਤੀ ਸੀ ਖਬਰ ਕਿੱਦਾਂ 167 ਦੇ ਕਰੀਬ ਜਿਹੜੇ ਲੋਕ ਹੈਗੇ ਆ ਉਹ ਜਿਹੜੇ ਆ ਉਹਨਾਂ ਨੂੰ ਜਿਹੜੀ ਆ ਇੰਡੀਆ ਦੇ ਵਿੱਚ ਡਿਪੋਰਟ ਕਰ ਦਿੱਤਾ ਗਿਆ ਸੀ। ਸੋ ਜਿਹੜੀ ਇਮੀਗ੍ਰੇਸ਼ਨ ਨੂੰ ਲੈ ਕੇ ਅਨਡਾਕੂਮੈਂਟਡ ਬੰਦੇ ਹੈਗੇ ਆ ਉਹ ਜੇਲ੍ਹਾਂ ਦੇ ਵਿੱਚ ਕਰੋਨਾ ਵਾਇਰਸ ਤੋਂ ਡਰਦੇ ਮਾਰੇ ਕਈਆਂ ਨੂੰ ਬੌਂਡ ਦਿੱਤੇ ਜਾ ਰਹੇ ਆ, ਕਈਆਂ ਨੂੰ ਡਿਪੋਰਟ ਕੀਤਾ ਜਾ ਰਿਹਾ। ਪਰ ਅਨਫੋਰਚੂਨੇਟ ਅੱਜ ਜਿਹੜੀ ਖਬਰ ਆਈ ਹੈਗੀ ਆ ਉਹਦੇ ਹਿਸਾਬ ਨਾਲ ਇੱਕ ਜਿਹੜਾ ਇਮੀਗ੍ਰੈਂਟ ਆ ਉਹਦੀ ਜਿਹੜੀ ਮੌਤ ਹੋ ਗਈ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੀਆਂ ਲੋਕਲ ਵੀ ਥੋੜ੍ਹੀਆਂ ਜਿਹੀਆਂ ਖਬਰਾਂ ਮੈਂ ਸਾਂਝੀਆਂ ਕਰਨੀਆਂ। ਬੇਕਰਸਫੀਲਡ, ਸੈਕਰਾਮੈਂਟੋ ਦੇ ਵਿੱਚ ਜਿਹੜੀ ਅੱਜ ਅਤੇ ਕੱਲ੍ਹ ਜਿਹੜੀ ਸੰਡੇ ਰਾਤ ਸੀ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੁਲਿਸ ਵਾਲੇ ਆ ਉਹਨਾਂ ਨੇ ਲੋਕਾਂ ਨੂੰ ਅਰੈਸਟ ਕੀਤਾ, ਖਾਸ ਕਰਕੇ DUI ਦੇ ਸੰਬੰਧ ਦੇ ਵਿੱਚ, ਕਿਉਂਕਿ ਲੌਂਗ ਵੀਕਐਂਡ ਆ। ਹਾਲਾਂਕਿ ਵੀਕਐਂਡ ਤਾਂ ਜਿਹੜਾ 2 ਮਹੀਨਿਆਂ ਦਾ ਹੀ ਬਣਿਆ ਹੋਇਆ ਆ, ਪਰ ਲੋਕ ਜਿਹੜੀ ਆ ਸ਼ਰਾਬ ਪੀ ਕੇ ਚਲਾਉਂਦੇ ਆ। ਸੋ ਪੁਲਿਸ ਜਿਹੜੀ ਆ ਕਾਫੀ ਜਿਹੜੀ ਆਪਾਂ ਦੇਖ ਸਕਦੇ ਹਾਂ ਹਾਈਵੇਜ਼ ਦੇ ਉੱਤੇ। ਸੋ ਪੁਲਿਸ ਨੇ ਬੇਕਰਸਫੀਲਡ ਦੇ ਵਿੱਚ ਕਹਿੰਦੇ ਵੀ 32 ਦੇ ਕਰੀਬ ਜਿਹੜੇ ਲੋਕ ਆ ਉਹ DUI ਜਿਨ੍ਹਾਂ ਨੂੰ ਦਿੱਤੀ ਹੈਗੀ ਆ, ਡਰਾਈਵਿੰਗ ਅੰਡਰ ਇਨਫਲੂਐਂਸ, ਜਿਹੜੇ ਕਰਦੇ ਸੀ। ਇਸੇ ਤਰ੍ਹਾਂ ਸੈਕਰਾਮੈਂਟੋ ਦੇ ਵਿੱਚ ਵੀ ਕੁਛ ਲੋਕ ਜਿਹੜੇ ਆ ਉਹਨਾਂ ਨੂੰ DUI ਦੀਆਂ ਜਿਹੜੀਆਂ ਟਿਕਟਾਂ ਆ ਉਹ ਦਿੱਤੀਆਂ ਗਈਆਂ ਆ। ਸੋ ਅੱਜ ਸ਼ਾਮ ਨੂੰ ਵੀ ਲੋਕ ਕਾਫੀ ਵਾਪਸ ਘਰਾਂ ਨੂੰ ਆ ਰਹੇ ਹੈਗੇ ਆ ਵੱਖ-ਵੱਖ ਏਰੀਏ 'ਚੋਂ। ਸੋ ਪੂਰੀ ਜਿਹੜੀ ਪੁਲਿਸ ਆ ਉਹ USA ਦੇ ਵਿੱਚ ਹਰ ਇੱਕ ਜਿਹੜਾ ਹਾਈਵੇ ਆ ਉਹਦੇ ਉੱਤੇ ਵਾਚ ਕਰ ਰਹੀ ਆ, ਕਿਉਂਕਿ ਕਹਿੰਦੇ ਵੀ ਜਿਹੜਾ ਮੈਮੋਰੀਅਲ ਡੇ ਆ ਇਹਨੂੰ ਦੇਖਿਆ ਜਾਂਦਾ ਵੀ ਲੋਕ ਪਾਰਟੀ ਵਗੈਰਾ ਕਰਦੇ ਹੈਗੇ ਆ, ਬੀਚਾਂ 'ਤੇ ਗਏ ਹੋ ਆ, ਵਾਪਸ ਆਉਂਦੇ ਆ, ਕਈ ਵਾਰ ਸ਼ਰਾਬ ਪੀਤੀ ਹੁੰਦੀ ਆ। ਸੋ ਉਹਨਾਂ ਨੂੰ ਉਹ ਡਰੰਕ ਡਰਾਈਵਿੰਗ ਦੀਆਂ ਟਿਕਟਾਂ ਦਿੰਦੇ ਹੈਗੇ ਆ। ਜਿਹੜੀ ਅਗਲੀ ਖਬਰ ਵੱਲ ਚੱਲੀਏ ਉਹ ਸੈਕਰਾਮੈਂਟੋ ਸਟੇਟ ਯੂਨੀਵਰਸਿਟੀ ਨੂੰ ਲੈ ਕੇ ਹੈਗੀ ਆ। ਸੈਕਰਾਮੈਂਟੋ ਦੇ ਵਿੱਚ ਜਿਹੜੀ ਆ ਆਪਾਂ ਸਾਰਿਆਂ ਨੂੰ ਪਤਾ ਵੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਅਨਾਊਂਸ ਕੀਤਾ ਸੀ ਵੀ ਕਿਸ ਤਰ੍ਹਾਂ ਜਿਹੜੀਆਂ ਪੰਜਾਬੀ ਦੀਆਂ ਕਲਾਸਾਂ ਉੱਥੇ ਬੰਦ ਕੀਤੀਆਂ ਜਾ ਰਹੀਆਂ। ਉਹਨੂੰ ਲੈ ਕੇ ਕਾਫੀ ਵੱਡਾ ਜਿਹੜਾ ਆ ਪ੍ਰੋਟੈਸਟ ਵੀ ਹੋਇਆ ਸੀ ਅਤੇ 10,000 ਤੋਂ ਵੱਧ ਜਿਹੜੇ ਸਿਗਨੇਚਰਸ ਆ ਉਹ ਵੀ ਜਿਹੜੇ ਆ ਸਟੂਡੈਂਟਸ ਵੱਲੋਂ ਇਕੱਠੇ ਕੀਤੇ ਗਏ ਸੀ। ਅਸੀਂ ਵੀ ਪੰਜਾਬੀ ਰੇਡੀਓ USA ਵੱਲੋਂ ਇੱਕ ਲੈਟਰ ਜਿਹੜੇ ਨੈਲਸਨ ਉੱਥੇ ਦੇ ਪ੍ਰੈਜ਼ੀਡੈਂਟ ਹੈਗੇ ਸੈਕਰਾਮੈਂਟੋ ਸਟੇਟ ਯੂਨੀਵਰਸਿਟੀ ਦੇ, ਉਹਨਾਂ ਨੂੰ ਲਿਖਿਆ ਸੀ ਵੀ ਭਾਈ ਇੰਨੇ ਸਾਲਾਂ ਤੋਂ 15 ਸਾਲਾਂ ਤੋਂ ਉੱਥੇ ਪੰਜਾਬੀ ਚੱਲਦੀ ਆ, ਕਿਉਂ ਬੰਦ ਕੀਤੀ ਆ। ਸੋ ਉਹਨੂੰ ਦੇਖਦੇ ਹੋਏ ਅੱਜ ਸੈਕਰਾਮੈਂਟੋ ਵੀ ਜਿਹੜਾ ਸੈਕਰਾਮੈਂਟੋ ਏਰੀਏ ਦਾ ਬਹੁਤ ਵੱਡਾ ਨਿਊਜ਼ਪੇਪਰ ਹੈਗਾ ਆ, ਉਸ ਨੇ ਕਾਫੀ ਵੱਡੀ ਜਿਹੜੀ ਸਟੋਰੀ ਆ ਪੰਜਾਬੀ ਦੇ ਹੱਕ ਦੇ ਵਿੱਚ ਛਾਪੀ ਹੈਗੀ ਆ। ਉਹਦੇ ਵਿੱਚ ਦੱਸਿਆ ਵੀ ਕਿਸ ਤਰ੍ਹਾਂ ਜਿਹੜੇ ਜਕਾਰਾ ਮੂਵਮੈਂਟ ਜਿਹੜੀ ਇੱਕ ਆਰਗੇਨਾਈਜੇਸ਼ਨ ਆ ਜਿਨ੍ਹਾਂ ਦੇ ਜਿਹੜੇ ਨੁਮਾਇੰਦੇ ਵੱਖ-ਵੱਖ ਸਾਡੇ ਰੇਡੀਓ 'ਤੇ ਆਉਂਦੇ ਰਹਿੰਦੇ ਆ, ਤੁਸੀਂ ਸੁਣਦੇ ਰਹਿੰਦੇ ਆ, ਉਹਨਾਂ ਨੇ 15 ਦੇ ਕਰੀਬ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਜਿਹੜੇ ਕੈਂਪਸਸ ਆ ਉੱਥੇ ਉਹਨਾਂ ਦੇ ਨੁਮਾਇੰਦੇ ਹੈਗੇ ਆ। ਉਹਨਾਂ ਨੇ ਸਾਰਿਆਂ ਨੇ ਰਲ ਕੇ ਕਿਹਾ ਵੀ ਇੱਥੇ ਵੱਡੀ ਪੋਪੂਲੇਸ਼ਨ ਆ ਪਲੇਸਰ ਕਾਉਂਟੀ, ਸਟਰ ਕਾਉਂਟੀ, ਯੂਬਾ ਕਾਉਂਟੀ ਦੇ ਵਿੱਚ। ਸੋ ਇੱਥੇ ਜਿਹੜੀ ਪੰਜਾਬੀ ਆ ਉਹ ਕੰਟੀਨਿਊਸ ਚੱਲਣੀ ਰਹਿਣੀ ਚਾਹੀਦੀ ਆ। ਉੱਥੇ ਡਾਕਟਰ ਅਮਰੀਕ ਸਿੰਘ ਜਿਹੜੇ ਆ ਪੰਜਾਬੀ ਦੇ ਪ੍ਰੋਫੈਸਰ ਹੈਗੇ ਆ। 850 ਤੋਂ ਵੱਧ ਜਿਹੜੇ ਪੰਜਾਬੀ ਦੇ ਸਟੂਡੈਂਟਸ ਆ ਉਹ ਉੱਥੇ ਪੜ੍ਹ ਚੁੱਕੇ ਹੈਗੇ ਆ। ਸੋ ਕਹਿੰਦੇ ਪਈ ਪੰਜਾਬੀ ਦੇ ਜਿਹੜੇ ਸਟੂਡੈਂਟ ਆ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਆ। ਸੋ ਉਹਨਾਂ ਦੀ ਕਲਾਸਿਸ ਇੱਦਾਂ ਹੀ ਚੱਲਦੀਆਂ ਰਹਿਣੀਆਂ ਚਾਹੀਦੀਆਂ ਆ। ਪਰ ਜਿਹੜੇ ਯੂਨੀਵਰਸਿਟੀ ਦੇ ਨੁਮਾਇੰਦੇ ਆ ਉਹ ਹਜੇ ਤੱਕ ਵਜੇਦਾ ਵੀ ਨਹੀਂ ਜੀ, ਅਸੀਂ ਸਾਡੇ ਕੋਲ ਫੰਡਿੰਗ ਹੈ ਨਹੀਂ, ਕੋਵਿਡ ਕਰਕੇ ਫੰਡਿੰਗ ਘੱਟ ਗਈ ਆ। ਸੋ ਇਹ ਜਿਹੜੇ ਯੂਨੀਵਰਸਿਟੀ ਦੇ ਜਿਹੜੇ ਚਾਂਸਲਰ ਜਾਂ ਪ੍ਰੈਜ਼ੀਡੈਂਟ ਆ ਉਹ ਕਹਿ ਰਹੇ ਹੈਗੇ ਆ। ਸੋ ਜਾਂਦੇ ਇੱਕ ਜ਼ਰੂਰ ਮੈਂ ਖਬਰ ਸਾਂਝੀ ਕਰਨੀ ਆ ਵੀ ਫ੍ਰਿਜ਼ਨੋ ਏਰੀਏ ਦੇ ਵਿੱਚ ਨਵਾਂ ਚਾਰਟਰ ਸਕੂਲ ਖੁੱਲ੍ਹਿਆ ਹੈਗਾ। ਸੋ ਉਹਨਾਂ ਦੇ ਵਿੱਚ ਜਿਹੜੀ ਸਕੂਲ 'ਚ ਬੱਚਿਆਂ ਦੀ ਜਿਹੜੀ ਐਡਮਿਸ਼ਨ ਦੀ ਉਹ ਵਾਰ-ਵਾਰ ਬੇਨਤੀ ਕਰ ਰਹੇ ਆ। ਸੋ ਉਹਨਾਂ ਦੇ ਜਿਹੜੇ ਨੁਮਾਇੰਦੇ ਆ ਕੱਲ੍ਹ ਨੂੰ ਸਾਡੇ ਨਾਲ ਸਵੇਰੇ ਹਾਜ਼ਰ ਹੋਣਗੇ। ਜੇ ਕਿਸੇ ਨੂੰ ਸਰੋਤੇ ਨੂੰ ਸਾਡੇ ਕੁਐਸਚਨ ਵੀ ਹੋਇਆ ਅਤੇ ਤੁਸੀਂ ਕੁਐਸਚਨ ਆਨਸਰ ਵੀ ਉਹਨਾਂ ਨੂੰ ਕਰ ਸਕਦੇ ਆ। ਉੱਥੇ ਜਿਹੜੇ ਚਾਰਟਰ ਸਕੂਲ ਹੋਊਗਾ ਪੰਜਾਬੀ ਦਾ, ਜਿਸ ਤਰ੍ਹਾਂ ਸੈਕਰਾਮੈਂਟੋ ਖੁੱਲ੍ਹਿਆ ਉਸੇ ਤਰ੍ਹਾਂ ਫ੍ਰਿਜ਼ਨੋ ਦੇ ਵਿੱਚ, ਅਤੇ ਸਪੈਨਿਸ਼ ਵੀ ਬੱਚੇ ਸਿੱਖਣਗੇ ਅਤੇ ਪੰਜਾਬੀ ਵੀ ਜਿਹੜੀ ਉਹਨੇ ਅਲਾਓ ਕਰ ਦਿੱਤੀ ਹੈਗੀ ਆ। ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।